With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ. And it's just representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ ਜੀ, ਅੱਜ ਡੇਟ ਹੈ 31 ਮਾਰਚ 2016, 18 ਚੇਤ ਨਾਨਕਸ਼ਾਹੀ ਸੰਮਤ 548 ਦਾ ਦਿਨ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਮੇਨ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਪਹਿਲਾਂ ਤਾਂ 31 ਮਾਰਚ ਜਦੋਂ ਸ਼ਬਦ ਮੈਂ ਦੇਖਦਾ ਸੁਣਦਾ ਤਾਂ ਇੱਕਦਮ ਬਚਪਨ ਦੇ ਉਹ ਸਕੂਲਾਂ ਦੇ ਨਤੀਜੇ ਯਾਦ ਆ ਜਾਂਦੇ ਨੇ। ਜੀ ਜੀ। ਤੁਹਾਡੇ ਜ਼ਮਾਨੇ 'ਚ ਤਾਂ ਪਤਾ ਨਹੀਂ ਕਿਹੜੀਆਂ ਤਰੀਕਾਂ ਨੂੰ ਨਿਕਲਦੇ ਹੋਣੇ ਨੇ, ਸਾਡੇ ਜ਼ਮਾਨੇ 'ਚ ਨਤੀਜਾ ਜਿਹੜਾ 31 ਮਾਰਚ ਨੂੰ ਨਿਕਲਦਾ ਸੀ। ਤੇ ਇੱਕ ਦਿਨ ਪਹਿਲਾਂ ਜਿਹੜੇ ਕੋਈ ਬਾਹਰ ਪਾਰਕਾਂ 'ਚ ਨੇ, ਦੂਜੇ ਨੇ ਉਹ ਉੱਡਣ ਵਾਲੇ ਭਮੱਕੜਾਂ ਨੂੰ ਬਿਠਾ ਕੇ ਪੁੱਛਦੇ ਸੀ ਪਾਸ ਕਿਵੇਂ, ਜੇ ਉੱਡ ਗਿਆ ਤੇ ਪਾਸ ਹੈ, ਪਤਾ ਨਹੀਂ ਜੇ ਬੈਠਾ ਰਿਹਾ ਤਾਂ ਫੇਲ ਹੈ। ਅੱਧੇ ਕੁ ਤਾਂ ਪਹਿਲਾਂ ਹੀ ਨਹੀਂ ਸੀ, ਕਈ ਤਾਂ ਨਤੀਜਾ ਸੁਣਨੇ ਨਹੀਂ ਸੀ ਜਾਂਦੇ ਕਿ ਵੀ ਪਹਿਲਾਂ ਹੀ। ਤੇ ਜਿਹੜੇ ਕੋਈ ਪਾਸ ਵੀ ਹੋ ਜਾਂਦੇ ਸੀ ਉਹਨਾਂ ਨੂੰ ਚਾਅ ਤਾਂ ਹੁੰਦਾ ਹੀ ਸੀ। ਕੁਛ ਉਹ ਜਿਹੇ ਵੀ ਸੀ ਜਿਹੜੇ ਫੇਲ ਹੋ ਜਾਂਦੇ ਸੀ, ਮਾਪਿਓ ਵਿਚਾਰੇ ਅਨਪੜ੍ਹ। ਤੇ ਮੈਨੂੰ ਯਾਦ ਹੈ ਇਹ ਕਾਂਗੜਾ ਵੈਲੀ ਦੇ ਇੱਕ ਸਕੂਲ ਦੀ ਗੱਲ ਹੈ ਕਿ ਬੜਾ ਚਲਾਕ ਜਿਹਾ ਮੁੰਡਾ, ਤੇ ਉਹ ਆਪਣੇ ਘਰ ਗਿਆ, ਆਪਣੇ ਬਾਪੂ ਨੂੰ ਕਹਿੰਦਾ, ਪਹਾੜੀ ਬੋਲੀ ਲੋਕਲ ਡਾਇਲੈਕਟ ਜੀ, ਉਹ ਕਹਿੰਦਾ ਬਾਪੂ ਮੈਂ ਪਾਸ ਹੋਈ ਗਿਆ, ਪਰ ਮਾਸਟਰੇ ਗਲਾਇਆ ਕਿਤਾਬਾਂ ਤਾਂ ਸਹੀ ਲੱਗਣੀਆਂ, ਕਾਪੀਆਂ ਬਦਲੀ ਜਾਣੀਆਂ। ਉਹਨੇ ਕਿਹਾ ਜੀ ਮੈਂ ਬਾਪੂ ਪਾਸ ਹੋ ਗਿਆ, ਪਰ ਮਾਸਟਰ ਨੇ ਮੈਨੂੰ ਕਿਹਾ ਵੀ ਕਿਤਾਬਾਂ ਉਹੀ ਰਹਿਣੀਆਂ, ਇਸ ਕਲਾਸ ਹੋਣੀ, ਅਗਲੀ ਵਾਰੀ ਕਾਪੀਆਂ ਬਦਲ ਜਾਣੀਆਂ। ਉਹਨੇ ਵੀ ਕਿਹਾ ਵੀ ਮੁੰਡਾ ਪਾਸ ਹੋ ਕੇ ਆਇਆ। ਸੋ ਵਿਚਾਰਿਆਂ ਨੂੰ, ਬਾਪੂਆਂ ਨੂੰ ਵੀ ਤਾਂ ਬਹੁਤਾ ਪਤਾ ਨਹੀਂ ਸੀ ਹੁੰਦਾ। ਇੱਕ ਵਾਰੀ ਉਹ ਸਕੂਲ ਵੀ ਕੋਈ ਦਾਖਲ ਕਰਾ ਦਿੰਦਾ ਸੀ ਜੋ ਕਹੀ ਜਾਂਦੇ ਸੀ ਬੱਚੇ। ਲੇਕਿਨ ਉਸ ਅਨਪੜ੍ਹ ਜਨਰੇਸ਼ਨ ਦੇ ਵਿੱਚ ਵੀ ਇਹ ਗੱਲ ਕੁੱਟ-ਕੁੱਟ ਕੇ ਭਰੀ ਹੋਈ ਸੀ ਕਿ ਪੜ੍ਹਾਈ ਬਹੁਤ ਚੰਗੀ ਚੀਜ਼ ਹੈ ਜੀ, ਔਰ ਬੱਚਿਆਂ ਨੂੰ ਪੜ੍ਹਾਉਣਾ, ਵੱਧ ਤੋਂ ਵੱਧ ਉਹਨਾਂ ਨੂੰ ਐਜੂਕੇਸ਼ਨ ਦੇਣੀ ਹੈ। ਸੋ ਬਹੁਤ ਸਾਰੀ ਜਿਹੜੀ ਜਨਰੇਸ਼ਨ ਉਸ ਤੋਂ ਬਾਅਦ ਜਾਂ ਅੱਜ
ਤਾਂ ਖੈਰ ਕਾਫੀ ਅੱਗੇ ਨਿਕਲ ਗਈ ਉਹ ਜਨਰੇਸ਼ਨ। ਇਸ ਦੇ ਵਿੱਚ ਬਹੁਤ ਸਾਰੀ ਜਿਹੜੀ ਮੈਂ ਸਮਝਦਾ ਕਿ ਕੰਟਰੀਬਿਊਸ਼ਨ ਹੈ, ਜਿਨ੍ਹਾਂ ਨੂੰ ਅਸੀਂ ਅਨਪੜ੍ਹ ਜਨਰੇਸ਼ਨ ਕਹਿੰਦੇ, ਉਹਨਾਂ ਦੀ ਹੈ, ਜਿਨ੍ਹਾਂ ਨੇ ਬਹੁਤ ਹਾਰਡ ਮਿਹਨਤ ਕਰਕੇ ਔਰ ਕਿਸ ਕਿਸਮ ਦਾ ਸਾਰਾ ਸਿਸਟਮ ਵੀ ਰਿਹਾ। ਕਈ ਵਾਰੀ 10-10 ਮੀਲ 12-12 ਮੀਲ ਤੁਰ ਕੇ ਜਦੋਂ ਜਿਹੜੇ ਹਾਈ ਸਕੂਲ ਆ ਜਾਂਦੇ ਸੀ, ਹਾਈ ਸਕੂਲ ਤੁਰ ਕੇ, ਔਰ ਬਰਸਾਤਾਂ ਦੇ ਵਿੱਚ ਜਦੋਂ ਲੋਕਲ ਜਿਹੜੇ ਆ ਉਹ ਨਾਲੇ ਹੋਣੇ, ਉਹ ਨਿੱਕੇ ਨਿੱਕੇ ਜਿਹੜੇ ਸਟਰੀਮ ਨੇ ਉਹ ਚੜ੍ਹੇ ਹੋਣੇ, ਕਿਸੇ ਨੇ ਲਾ ਕੇ ਜਿਹੜੇ ਆ ਪਜਾਮੇ ਕਮੀਜ਼ਾਂ ਮੋਢੇ ਤੇ ਰੱਖੀਆਂ ਹੋਣੀਆਂ ਜੀ, ਔਰ ਕਿਵੇਂ ਬਸਤੇ ਲੈ ਕੇ ਪਹੁੰਚਣਾ। ਸੋ ਜਦੋਂ ਤੁਸੀਂ ਉਹ ਸਾਰੇ ਪੀਰੀਅਡ ਨੂੰ ਦੇਖਦੇ ਹੋ, ਫਿਰ ਇਹੋ ਜਿਹੇ ਵੀ ਸੀ ਕਿ ਇੱਕ ਉਹਨਾਂ ਜ਼ਮਾਨਿਆਂ 'ਚ ਸ਼ਾਇਦ ਇੱਕ ਰੂਲ ਆਇਆ ਕਿ ਜੀ ਇੱਕ ਦਿਨ ਹਫ਼ਤੇ 'ਚ ਚਿੱਟੀ ਕਮੀਜ਼ ਤੇ ਖਾਕੀ ਪੈਂਟ ਜੀ, ਇਹ ਜ਼ਰੂਰੀ ਹੈ। ਔਰ ਕੁਝ ਜਿਹੜੇ ਨੇ ਬੱਚੇ ਉਹ ਵੀ ਅਫੋਰਡ ਨਹੀਂ ਸੀ ਕਰ ਸਕਦੇ। ਸੋ ਕੁੱਲ ਮਿਲਾ ਕੇ 31 ਮਾਰਚ ਦੀ ਗੱਲ ਆਉਂਦੇ ਆ, ਮੈਨੂੰ ਇਹ ਯਾਦ ਆਇਆ ਕਿ ਵੀ ਉਹ ਭਮੱਕੜ ਨੂੰ ਪੁੱਛਣਾ, ਉਹ ਪਤਾ ਨਹੀਂ ਉਹੀ ਉਦੋਂ ਸ਼ਿਵ ਜੀ ਦਾ ਅਵਤਾਰ ਲੱਗਦਾ ਸੀ, ਕभी ਪਾਸ ਕੇ ਫੇਲ ਉਹੀ ਡਿਸਾਈਡ ਕਰ ਦਿੰਦਾ ਸੀ। ਸੋ ਖੈਰ ਥੋੜੇ ਲਾਈਟਰ ਅੰਦਾਜ਼ ਗੱਲ ਹੋ ਗਈ ਜੀ। ਅਕਸਰ ਜਦੋਂ ਮੈਂ ਦੇਖਦਾ ਹਾਂ ਵੀ ਵੈਸੇ ਤਾਂ ਗੁਰਬਾਣੀ ਹੈ ਹੀ ਐਟਰਨਲ, ਹਮੇਸ਼ਾ ਲਈ ਹੈ, ਦੇਸ਼ ਔਰ ਕਾਲ ਦੀ ਸੀਮਾ 'ਚ ਨਹੀਂ ਹੈ, ਪਰ ਜਦੋਂ ਕੁਝ ਪਾਰਟ ਜਿਹੜੇ ਕਿ ਬਾਰ-ਬਾਰ ਅਸੀਂ ਦੇਖਦੇ ਹਾਂ ਕਿ ਨਾਂ ਬਦਲ ਜਾਂਦਾ ਹੈ ਜ਼ੁਲਮ ਕਰਨ ਵਾਲੇ ਦਾ ਜੀ, ਉਸ ਕਿਸਮ ਦੀਆਂ ਕਾਰਵਾਈਆਂ ਕਰਤੂਤਾਂ ਕਰਨ ਵਾਲਿਆਂ ਦਾ ਕਨਸੈਪਟ ਉਹੀ ਰਹਿੰਦਾ ਹੈ ਜਿਹੜਾ ਗੁਰਬਾਣੀ ਨੇ ਦਿੱਤਾ। ਹੁਣ ਬਾਬਰ ਦਾ ਹਮਲਾ, ਇਮਨਾਬਾਦ ਸ਼ਹਿਰ 'ਚ ਅੰਤਾਂ ਦੀ ਤਬਾਹੀ, ਲੁੱਟ ਕਸੁੱਟ, ਔਰਤਾਂ ਦੀ ਬੇਪੱਤੀ, ਸਾਰਾ ਸ਼ਹਿਰ ਸੜ ਰਿਹਾ ਤੇ ਗੁਰੂ ਨਾਨਕ ਸਾਹਿਬ ਦਾ ਫਰਮਾਨ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਹੁਣ ਮੇਰਾ ਫੋਕਸ ਜਿਸ ਕਰਕੇ ਤੁਕ ਮੈਨੂੰ ਯਾਦ ਆਈ, ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਹੁਣ ਇਸ ਦਾ ਮਤਲਬ ਇਹ ਹੈ ਕਿ ਬੱਚੀਆਂ ਉਧਾੜੀਆਂ ਜਾ ਰਹੀਆਂ ਨੇ, ਚੁੱਕੀਆਂ ਜਾ ਰਹੀਆਂ ਨੇ, ਉਹਨਾਂ ਦਾ ਅਪਮਾਨ ਹੋ ਰਿਹਾ ਹੈ, ਬੇਅਦਬ ਹੋ ਰਹੀਆਂ, ਔਰ ਡਿਫਰੈਂਟ ਥਾਵਾਂ ਦੇ ਉੱਤੇ ਜਿਹੜੇ 4-5 ਸ਼ਬਦ ਉਸ ਬਾਬਰ ਦੇ ਹਮਲੇ ਨਾਲ ਸੰਬੰਧਿਤ ਨੇ, ਉਸ 'ਚ ਗੁਰੂ ਸਾਹਿਬ ਨੇ ਫਰਮਾਇਆ ਕਿ ਔਰਤਾਂ ਦੀ ਕੀ ਦੁਰਦਸ਼ਾ ਹੋ ਰਹੀ ਹੈ ਕਿ ਜਿਨ੍ਹਾਂ ਦੇ ਕੋਲ ਜਿਹੜਾ ਸਿਲਕ ਔਰ ਜ਼ਰੀ ਪਾਣ ਨੂੰ ਸੀ, ਅੱਜ ਉਹਨਾਂ ਨੂੰ ਰੱਸੀਆਂ ਦੇ ਨਾਲ ਬੰਨਿਆ ਹੋਇਆ ਹੈ, ਉਹ ਬੇਪਤ ਹੋਈਆਂ ਜਾ ਰਹੀਆਂ ਨੇ। ਔਰ ਉਹਨਾਂ ਦੀ ਬੇਪੱਤੀ ਜਿਸ ਦੇ ਵਿੱਚ ਮੁਸਲਮਾਨ ਬੱਚੀਆਂ, ਮੁਸਲਮਾਨ ਔਰਤਾਂ, ਉੱਚੀ ਜਾਤੀ ਦੀਆਂ ਹਿੰਦੂ ਔਰਤਾਂ, ਨੀਵੀਂ ਜਾਤੀ ਦੀਆਂ ਠਕਰਾਣੀਆਂ, ਪਟਾਣੀਆਂ, ਇਹ ਸਾਰਾ ਗੁਰੂ ਸਾਹਿਬ ਨੇ ਵੇਰਵੇ ਦੇ ਨਾਲ ਦਿੱਤਾ ਤੇ ਉਸ ਗੱਲ ਨੂੰ ਮੱਦੇ ਨਜ਼ਰ ਹੁਣ ਹਿੰਦੂ ਜਾਂ ਇਸਲਾਮ ਮਤ ਨੂੰ ਮੰਨਣ ਵਾਲੇ ਹਿੰਦੂਆਂ ਦੇ ਵਿੱਚ ਵੇਦੀ ਨਾਲ ਫੇਰੇ ਹੁੰਦੇ ਨੇ, ਪੰਡਤ ਪੜ੍ਹਾਉਂਦਾ ਪਿਆ, ਔਰ ਇਸਲਾਮ ਦੇ ਵਿੱਚ ਨਿਕਾਹ ਹੁੰਦਾ ਹੈ, ਔਰ ਉਹ ਜਿਹੜਾ ਕਾਜ਼ੀ ਹੈ ਉਸ ਦੇ ਸਾਹਮਣੇ ਜਿਹੜਾ ਜਾਂ ਮੁੱਲਾ ਜਾਂ ਕਾਜ਼ੀ ਉਸ ਨਿਕਾਹ ਨੂੰ ਪੜ੍ਹਾਉਂਦਾ। ਪਰ ਜਿਹੜੀ ਔਰਤਾਂ ਦੀ ਬੇਪੱਤੀ ਹੋ ਰਹੀ ਹੈ, ਜ਼ੁਲਮ ਹੋ ਰਿਹਾ, ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਪਾਪ ਦੀ ਜੰਜ ਕਹਿ ਕੇ ਉਹਦੀ ਫੌਜ ਨੂੰ, ਬਾਕੀ ਜ਼ੁਲਮ ਨੂੰ, ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ। ਅੱਜ ਇਹਨਾਂ ਬੱਚੀਆਂ ਦਾ ਨਾ ਵਿਆਹ ਹੋ ਰਿਹਾ, ਨਾ ਨਿਕਾਹ ਹੋ ਰਿਹਾ, ਇਹਨਾਂ ਦੀ ਗੱਲ ਮੁੱਕ ਗਈ। ਕੋਈ ਕਾਜ਼ੀ ਦੀ ਗੱਲ ਨਹੀਂ ਸੁਣਦਾ, ਬ੍ਰਾਹਮਣ ਦੀ ਗੱਲ ਨਹੀਂ ਸੁਣਦਾ। ਅਗਦ ਪੜੈ ਸ਼ੈਤਾਨ ਵੇ ਲਾਲੋ। ਸ਼ੈਤਾਨ ਅਗਦ ਜਿਹੜਾ ਹੈ ਉਹ ਟੈਕਸਟ ਹੈ ਕਿ ਅਗਦ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ੍ਹ ਰਿਹਾ, ਜਿਹੜਾ ਸ਼ੈਤਾਨ ਹੈ ਉਹ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ੍ਹ ਰਿਹਾ, ਔਰ ਸ਼ੈਤਾਨ ਜਿਹੜਾ ਹੈ ਉਹ ਵੇਦਾਂ ਦੇ ਮੰਤਰ ਪੜ੍ਹ ਰਿਹਾ ਹੈ। ਭਾਵ 4 ਚਫੇਰੇ ਸ਼ੈਤਾਨੀ ਦਾ ਦੌਰ ਹੈ। ਸ਼ੈਤਾਨ ਜਿਹੜਾ ਹੈ ਉਹ ਖੁੱਲ ਕੇ ਖੇਡ ਰਿਹਾ। ਔਰ ਪ੍ਰਾਈਮ ਮਿਨਿਸਟਰ ਮੋਦੀ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਕਾਤਲ, ਉਹਨਾਂ ਦੀ ਨਸਲਕੁਸ਼ੀ ਕਰਨ ਵਾਲਾ, 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਗੁਜਰਾਤ ਚੋਂ ਬੇਦਖਲ ਕਰਨ ਵਾਲਾ, ਔਰ ਜਦੋਂ ਦਾ ਪ੍ਰਧਾਨ ਮੰਤਰੀ ਬਣਿਆ ਪਿਛਲੇ ਲਗਭਗ 2 ਸਾਲ ਦੇ ਸਮੇਂ 'ਚ ਕਿਵੇਂ ਈਸਾਈਆਂ ਦੇ ਨਾਲ ਕੀ ਹੋ ਰਿਹਾ ਹੈ, ਘਰ ਵਾਪਸੀ ਦੇ ਨਾਂ ਥੱਲੇ ਮੁਸਲਮਾਨਾਂ ਦੇ ਨਾਲ ਕਿਉਂ ਜੇ ਜ਼ਬਰ ਜ਼ੁਲਮ, ਔਰ ਕਿਵੇਂ ਇਸ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਥੱਲੇ ਕਿਵੇਂ ਸਾਰੇ ਸਮਾਜ ਦਾ ਭਗਵਾ ਕਰਨ ਹੋ ਰਿਹਾ ਹੈ, ਕਿਵੇਂ ਆ 13 ਸਾਲ ਦਾ ਮੁਸਲਮਾਨ ਬੱਚਾ ਮਾਰ ਕੇ ਲਟਕਾ ਦਿੱਤੇ ਕਿ ਜੀ ਇਹ ਮੱਝਾਂ ਵੇਚਣ ਜਾ ਰਹੇ ਸੀ, ਇਹ ਗਾਂ ਦਾ ਟੱਬਰ ਹੈ। ਹੁਣ ਇਹ ਮੋਦੀ ਅੱਜ ਕੱਲ ਬਾਹਰ ਨਿਕਲਿਆ ਹੋਇਆ, ਵੈਸੇ ਤਾਂ ਰਹਿੰਦਾ ਹੀ ਬਾਹਰ ਹੈ, ਉਹਦੇ ਲਈ ਕਿਸੇ ਨੇ ਇਹ ਕਿਹਾ ਸੀ ਕਿ ਵੀ ਇਹਦੇ ਲਈ ਤਾਂ ਪ੍ਰਦੇਸ਼ ਭਾਰਤ ਹੀ ਹੈ, ਬਾਕੀ ਤਾਂ ਕਿਉਂਕਿ ਘੁੰਮਦਾ ਹੀ ਰਹਿੰਦਾ ਇੱਥੇ, ਕਦੀ ਕਦਾਈ ਆਉਂਦਾ ਹੈ,
ਇਹ ਵਿਚਾਰਾ ਪਰਦੇਸੀ ਹੈ, ਹੁਣ ਉਹ ਨਿਕਲਿਆ ਹੋਇਆ ਘਰੋਂ ਜੀ। ਪਿਛਲੇ ਕੱਲ ਉਹ ਬਰਸਲਸ ਦੇ ਵਿੱਚ ਸੀ, ਉੱਥੇ ਉਹਨੇ ਜਿਹੜੀ ਹੈ ਯੂਰਪੀਅਨ ਯੂਨੀਅਨ ਦੀ ਇੱਕ ਸਮਿਟ ਦੇ ਵਿੱਚ ਪਾਰਟਿਸਿਪੇਟ ਕਰਨਾ ਸੀ। ਅੱਜ ਉਹ ਵਾਸ਼ਿੰਗਟਨ ਪਹੁੰਚ ਗਿਆ ਹੈ ਔਰ ਸਿੱਖ ਕੌਮ ਵੀ ਆਪਣਾ ਜਿਹੜਾ ਰਿਜ਼ੋਲਵ ਹੈ ਉਹਦੇ ਥੱਲੇ ਬਰਸਲਸ ਦੇ ਵਿੱਚ ਵੀ ਸਿੱਖਾਂ ਨੇ ਬੜਾ ਜ਼ਬਰਦਸਤ ਪ੍ਰੋਟੈਸਟ ਕੀਤਾ ਹੈ। ਔਰ ਕੱਲ ਜਦੋਂ ਕਿ ਉਹਨੇ ਬਾਕੀ ਦੇਸ਼ਾਂ ਦੇ ਮੁਖੀਆਂ ਦੇ ਨਾਲ, ਕਿਉਂਕਿ ਨਿਊਕਲੀਅਰ ਸਿਖਰ ਸੰਮੇਲਨ ਵਾਂਗ ਹੈ, 40-50 ਦੇਸ਼ਾਂ ਦੇ ਹੋਣੇ ਨੇ ਹੈਡ ਆਫ ਦਾ ਸਟੇਟ ਜਾਂ ਉਹਨਾਂ ਦੇ ਸੀਨੀਅਰ ਲੀਡਰ ਜੀ, ਔਰ ਇਹ ਵਾਲਟਰ ਕਨਵੈਨਸ਼ਨ ਸੈਂਟਰ ਦੇ ਵਿੱਚ ਇਕੱਠ ਹੋਣੇ ਤੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜਾ ਪ੍ਰੋਟੈਸਟ ਸਿਕਸ ਫਾਰ ਜਸਟਿਸ ਨੇ। ਸਿੰਬੋਲਿਕ ਹੈ ਬੇਸ਼ੱਕ, ਕਿਉਂਕਿ 9 ਅਪ੍ਰੈਲ ਨੂੰ ਵੱਡੀ ਫਰੀडम ਰੈਲੀ ਹੈ ਜੀ, ਲੇਕਿਨ ਉਹਨਾਂ ਨੇ ਵਕਤ ਦੀ ਨਜ਼ਾਕਤ ਨੂੰ ਸਮਝਦਿਆਂ ਉਹਨਾਂ ਨੇ ਕਿਹਾ ਵੀ ਮੋਦੀ ਅਨਚੈਲੰਜ ਨਹੀਂ ਜਾਣਾ ਚਾਹੀਦਾ, ਇਸ ਪ੍ਰੋਟੈਸਟ ਨੂੰ ਰੱਖਿਆ ਔਰ ਅਸੀਂ TV 84 ਵੱਲੋਂ ਵੀ ਇਸ ਪ੍ਰੋਟੈਸਟ ਨੂੰ ਲਾਈਵ ਕਵਰ ਕਰਾਂਗੇ। ਲੇਕਿਨ ਇੱਥੇ ਆਉਣ ਤੋਂ ਪਹਿਲਾਂ ਉਹਨੇ ਜਦੋਂ ਬਰਸਲਸ ਦੇ ਵਿੱਚ ਮੀਟਿੰਗ ਅਟੈਂਡ ਕੀਤੀ ਔਰ ਉਸ ਤੋਂ ਬਾਅਦ ਉਹਨੇ ਉਹ ਯਕੀਨੀ ਬਣਾਉਂਦਾ ਕਿ ਵੀ ਉਹ ਵਿਦਨ ਦੇਸੀ ਕਮਿਊਨਿਟੀ ਦੇ ਵੀ ਜਿਹੜਾ ਉੱਥੇ ਆਪਣੀ ਪਲ ਬਣਾਏ। ਗੁਜਰਾਤੀ ਨੇ ਥਾਂ ਥਾਈਂ ਉਹਨਾਂ ਦਾ ਵੱਡਾ ਇਕੱਠ ਸਰਕਾਰੀ ਪੈਸਾ ਵਰਤ ਕੇ ਕੀਤਾ ਜਾਂਦਾ ਜੀ। ਲੇਕਿਨ ਜਿਸ ਗੱਲ ਨੇ ਮੈਨੂੰ ਇਹਨੂੰ ਇਸ ਟੌਪਿਕ ਨੂੰ ਓਪਨਿੰਗ ਟੌਪਿਕ ਦੇ ਤੌਰ ਤੇ ਡਿਸਕਸ ਕਰਨ ਦੇ ਲਈ ਮਜਬੂਰ ਕੀਤਾ ਹੈ ਕਿ ਜੋ ਕੁਝ ਮੋਦੀ ਨੇ ਉੱਥੇ ਉਸ ਇਕੱਠ ਦੇ ਵਿੱਚ ਕਿਹਾ ਉਹ ਐਗਜ਼ੈਕਟਲੀ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜਿਆ ਸ਼ੈਤਾਨ ਵੇ ਲਾ ਲੋ, ਕਿ ਸ਼ੈਤਾਨ ਜਿਹੜਾ ਹੈ ਉਹ ਧਰਮ ਦੀ ਸਿੱਖਿਆ ਦੇ ਰਿਹਾ, ਉਹ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ੍ਹ ਰਿਹਾ, ਉਹ ਵੇਦਾਂ ਦੇ ਮੰਤਰ ਸੁਣਾ ਰਿਹਾ ਔਰ ਉਹ ਸ਼ੈਤਾਨ ਜਿਹੜਾ ਉਹ ਰੱਬ ਦਾ ਰੂਪ ਬਣਿਆ ਹੋਇਆ। ਔਰ ਇਹ ਜਿਸ ਖਬਰ ਦਾ ਸਿਰਲੇਖ ਹੀ ਇਹ ਹੈ, ਯੂਨਾਈਟਿਡ ਨੇਸ਼ਨਸ ਡਜ਼ਨਟ ਨੋ ਡੈਫੀਨੇਸ਼ਨ ਆਫ ਟੈਰਰਿਜ਼ਮ, PM ਮੋਦੀ ਇਨ ਬਰਸਲਸ। ਕਿ ਬਰਸਲਸ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਨੇ ਕਿਹਾ ਕਿ ਯੂਨਾਈਟਿਡ ਨੇਸ਼ਨਸ ਨੂੰ ਤੇ ਦਹਿਸ਼ਤਗਰਦੀ ਦੀ ਪਰਿਭਾਸ਼ਾ ਦਾ ਹੀ ਪਤਾ ਨਹੀਂ ਜੀ। ਵਾਕਈ ਦਹਿਸ਼ਤਗਰਦ ਤਾਂ ਤੂੰ ਹੈ ਸਭ ਤੋਂ ਵੱਡਾ ਦੁਨੀਆ ਦਾ, ਔਰ ਤੈਨੂੰ ਜ਼ਿਆਦਾ ਚੰਗੀ ਤਰ੍ਹਾਂ ਪਤਾ ਹੈ ਦਹਿਸ਼ਤਗਰਦੀ ਕੀ ਹੈ, ਕਿਉਂਕਿ ਤੂੰ ਕਰਦਾ ਆਇਆ ਦਹਿਸ਼ਤਗਰਦੀ। ਅੱਜ ਤੇਰੇ ਥੱਲੇ ਉੱਥੇ ਦਹਿਸ਼ਤਗਰਦੀ ਹੋ ਰਹੀ ਹੈ, 1 ਬਿਲੀਅਨ 300 ਮਿਲੀਅਨ ਲੋਕਾਂ ਦੇ ਗਲ 'ਚ ਗੁੱਠਾ ਦਿੱਤਾ ਹੋਇਆ। ਅਜੇ ਕਿਵੇਂ ਉਹਨੇ ਪ੍ਰਣਵ ਰॉय NDTV ਵਾਲੇ ਨੇ ਕਿਹਾ ਕਿ ਮੈਕਾਰਥੀਜ਼ਮ, ਕਿ ਵੀ ਇਹ ਜਿਸ ਡਾਰਕ ਪੀਰੀਅਡ 'ਚੋਂ 1950 'ਚੋਂ ਅਮਰੀਕਾ ਗੁਜ਼ਰਿਆ ਸੀ, ਅੱਜ ਭਾਰਤ ਜਿਹੜਾ ਹੈ ਉਹ ਮੈਕਾਰਥੀਜ਼ਮ ਦੇ ਥੱਲੇ ਆਇਆ ਹੋਇਆ। ਪਰ ਮੋਦੀ ਦੀ ਜਿਹੜੀ ਇੱਕ ਗੱਲ ਹੈ ਉਹਨੂੰ ਜੇ ਤੁਸੀਂ ਸ਼ੈਤਾਨ ਦੀ ਕਸਵਟੀ ਤੇ ਲਾ ਕੇ ਦੇਖੋ ਤੇ ਤੁਹਾਨੂੰ ਲੱਗੇਗਾ ਕਿ ਹੀ ਇਜ਼ ਡੈਵਿਲ ਇਨਕਾਰਨੇਟ, ਕਿਉਂਕਿ ਹਿੰਦੂਆਂ 'ਚ ਪੁਨਰ ਜੀਵਨ ਦਾ ਵਿਸ਼ਵਾਸ ਹੈ ਕਿ ਭਾਈ ਉਹ ਜਨਮ ਹੁੰਦਾ ਹੈ। ਸੋ ਇਹ ਜਿਹੜਾ ਹੈ ਉਹ ਸ਼ੈਤਾਨ ਨੇ ਇਸ ਧਰਤੀ ਦੇ ਉੱਤੇ ਨਰਿੰਦਰ ਮੋਦੀ ਦੇ ਰੂਪ ਦੇ ਵਿੱਚ ਅਵਤਾਰ ਲਿਆ ਹੋਇਆ। ਔਰ ਇਹ ਬਰਸਲਸ ਦੀ ਹੈਡਲਾਈਨ ਜਿਹੜੀ ਹੈ ਡੇਟਲਾਈਨ ਹੈ, ਇਨ ਦਾ ਬੈਕਡ੍ਰੌਪ ਆਫ ਟੈਰਰ ਅਟੈਕਸ ਹੀਅਰ ਲਾਸਟ ਵੀਕ, Prime Minister Narendra Modi highlighted the dangers posed by terrorism to the world and said the UN should address such major challenges, failing which the global body could be rendered irrelevant. ਹੁਣ ਬਰਸਲਸ ਉਹ ਥਾਂ ਹੈ ਜਿੱਥੇ ਕੁਝ ਦਿਨ ਪਹਿਲਾਂ ਬੜਾ ਜਿਹੜਾ ਡਰਾਉਣਾ ਜਿਹੜਾ ਦਹਿਸ਼ਤਗਰਦ ਹਮਲਾ ਹੋਇਆ 에ਅਰਪੋਰਟ ਦੇ ਉੱਤੇ, ਮੈਟਰੋ ਦੇ ਉੱਤੇ ਜੀ, ਜਿਹੜੇ ਮਾਰੇ ਗਏ ਜ਼ਖਮੀ, ਅਸੀਂ ਇਸ ਤੇ ਸੈਗਮੈਂਟ ਵੀ ਕੀਤਾ ਇੱਕ ਪੂਰਾ। ਉਹਦੇ ਥੱਲੇ ਵੀ ਜਿਹੜੇ ਭਾਰਤੀ ਸਰਕਾਰ ਦੇ ਟੌਂਟ ਪਟੌਂਟ ਨੇ ਉਹਨਾਂ ਨੇ ਕਾਮੈਂਟ ਲਿਖੇ ਕਿ ਜੀ ਤੁਸੀਂ ਇਸਲਾਮ ਦੀ ਫੇਵਰ ਕਰਦੇ ਹੋ, ਕਿਸੇ ਨੇ ਕਿਹਾ ਜੀ ਇਹ ਤਾਂ ਪੇਡ ਏਜੰਟ ਨੇ ਫਲਾਣੇ ਦੇ ਢਿਮਕੇ ਦੇ, ਔਰ ਇਸ ਕਿਸਮ ਦਾ ਪ੍ਰੋਪੇਗੈਂਡਾ। ਪਰ ਇਹ ਹਿੰਦੂ ਤਵੀ ਜਿਹੜਾ ਅੱਜ ਭਾਰਤ ਸਭ ਤੋਂ ਵੱਡਾ ਦਹਿਸ਼ਤਗਰਦੀ ਦਾ ਅੱਡਾ ਹੈ ਜੀ ਵਿਦਿਨ ਦਾ ਕੰਟਰੀ, ਔਰ ਬਾਹਰ ਕੀ ਕਰ ਰਹੇ ਨੇ। ਬਹੁਤ ਚੰਗੀ ਗੱਲ ਹੈ ਕਿ ਪਾਕਿਸਤਾਨ ਨੇ ਇੱਕ ਸੋਲਿਡ ਇਹਨਾਂ ਦਾ ਨੇਵਲ ਕਮਾਂਡਰ ਉਹ ਯਾਦਵ ਕੁਲਭੂਸ਼ਣ ਯਾਦਵ ਕੇ ਕੀ ਉਹ ਫੜ ਲਿਆ। ਉਹਦੇ ਤੋਂ ਬਾਅਦ ਉਹਨਾਂ ਨੇ ਜਿਹੜੇ ਨੇ ਕਿੰਨੇ ਬੰਦੇ 1 ਦਰਜਨ ਤੋਂ ਜ਼ਿਆਦਾ ਬਲੋਚਿਸਤਾਨ 'ਚ ਨੈਬ ਕੀਤੇ, ਔਰ 18 ਦੇ ਕਰੀਬ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਦੀ ਸ਼ੂਗਰ ਫੈਕਟਰੀ 'ਚੋਂ ਨੈਬ। ਸੋ ਜ਼ਾਹਰ ਹੈ ਕਿ ਉਹ ਕਮਾਂਡਰ ਜਿਹੜਾ ਤੋਤਾ ਬਣ ਕੇ ਹੁਣ ਬੋਲ ਰਿਹਾ ਹੈ, ਉਹਨੇ ਜਿਹੜਾ ਸਾਰਾ ਰਾਹ ਦਾ ਸਟਰਕਚਰ ਹੈ ਵਿਦਿਨ ਦਾ ਕੰਟਰੀ ਪਾਕਿਸਤਾਨ ਦੇ, ਜਿਹੜੇ ਕਿ ਉੱਥੇ ਇਨੋਸੈਂਟਸ ਨੂੰ ਮਾਰਨ ਦੇ ਲਈ ਬੰਬ ਧਮਾਕੇ ਕਰਦੇ ਨੇ। ਲਾਹੌਰ ਦੇ ਵਿੱਚ ਕਿਵੇਂ ਛੋਟੇ ਛੋਟੇ ਬੱਚੇ ਮਾਰੇ ਗਏ। ਹੁਣ ਇਹ ਦਹਿਸ਼ਤਗਰਦਾਂ ਦਾ ਪਿਓ ਜਿਹੜਾ ਹੈ ਡੈਵਿਲ ਰੀਇਨਕਾਰਨੇਟ, ਇਹ ਕਹਿ ਰਿਹਾ ਕਿ ਬਰਸਲਸ ਦੇ ਵਿੱਚ ਉਸ ਥਾਂ ਤੇ ਖਲੋ ਕੇ ਜਿੱਥੇ ਦਹਿਸ਼ਤਗਰਦੀ ਹਮਲਾ ਹੋਇਆ, ਉਹਨੇ ਇਹ ਕਿਹਾ ਕਿ ਜਿਹੜੀ ਦਹਿਸ਼ਤਗਰਦੀ ਹੈ ਉਹ ਸੰਸਾਰ ਦੇ ਲਈ ਬਹੁਤ ਵੱਡਾ ਖਤਰਾ ਹੈ ਔਰ ਯੂਨਾਈਟਿਡ ਨੇਸ਼ਨਸ ਨੂੰ ਇਸ
ਚੈਲੰਜ ਦੇ ਨਾਲ ਨਿਬੜਨਾ ਚਾਹੀਦਾ ਹੈ। ਜੇ ਨਹੀਂ ਨਿਬੜਨਗੇ ਤੇ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਵਕਾਰ ਹੈ ਉਹ ਖਤਮ ਹੋ ਜਾਏਗਾ। Addressing Indian diaspora here, he said it was unfortunate that the UN was still unable to define terrorism and act on a resolution which prescribes action against the countries which support or give shelter to terrorism. ਉਹ ਭਾਰਤੀ ਜਿਹੜੇ ਸੀ ਡਾਇਸਪੋਰਾ ਉਹਨਾਂ ਨੂੰ ਸੰਬੋਧਿਤ ਹੁੰਦਿਆਂ ਨੇ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਯੂਨਾਈਟਿਡ ਨੇਸ਼ਨਸ ਅਜੇ ਤੱਕ ਦਹਿਸ਼ਤਗਰਦੀ ਨੂੰ ਪਰਿਭਾਸ਼ਿਤ ਨਹੀਂ ਕਰ ਸਕਿਆ ਔਰ ਉਸ ਮਤੇ ਦੇ ਉੱਤੇ ਜਿਹਦੇ 'ਚ ਕਿਹਾ ਗਿਆ ਹੈ ਕਿ ਵੀ ਉਹਨਾਂ ਦੇਸ਼ਾਂ ਦੇ ਖਿਲਾਫ ਜਿਹੜੀਆਂ ਦਹਿਸ਼ਤਗਰਦੀ ਦੀ ਹਮਾਇਤ ਕਰਦੀਆਂ ਨੇ ਜਾਂ ਉਹਨਾਂ ਨੂੰ ਪਨਾਹ ਦਿੰਦੀਆਂ ਨੇ ਕਾਰਵਾਈ ਕੀਤੀ ਜਾਏਗੀ। ਹੁਣ ਸਭ ਤੋਂ ਵੱਡੇ ਦਹਿਸ਼ਤਗਰਦਾਂ ਨੂੰ ਤਾਂ ਪਨਾਹ ਦੇਣ ਵਾਲੇ ਤੁਸੀਂ ਹੋ ਜੀ ਔਰ ਤੁਸੀਂ ਨੇਬਰਿੰਗ ਕੰਟਰੀ ਦੇ ਵਿੱਚ ਕੀ ਕਰ ਰਹੇ ਹੋ ਸਾਹਮਣੇ। ਹੁਣ ਤੁਹਾਡਾ ਨੇਵਲ ਕਮਾਂਡਰ ਬੋਲ ਰਿਹਾ ਕਿ ਕਿਵੇਂ ਉਹ ਕਿਸ ਕੰਮ ਲਈ ਭੇਜਿਆ, ਕਿਵੇਂ ਈਰਾਨ ਦੇ ਬਾਰਡਰ ਦੇ ਉੱਤੇ ਉਹ ਪੋਸਟਾਂ ਸੈੱਟ ਕੀਤੀਆਂ, ਕਿਵੇਂ ਉੱਥੇ ਬੇਗੁਨਾਹ ਨੂੰ ਮਾਰਨ ਦਾ ਜਿਹੜਾ ਉਹਨਾਂ ਨੂੰ ਏਜੰਡਾ ਦਿੱਤਾ ਜਾਂਦਾ ਹੈ। ਨੇਪਾਲ ਦੇ ਵਿੱਚ ਤੁਸੀਂ ਕੀ ਕੀਤਾ, ਮਦਦ ਦੇ ਨਾਂ ਥੱਲੇ ਆਪਣੇ ਏਜੰਟ ਵਾੜੇ, ਉਹਨਾਂ ਨੇ ਸਾਰੇ ਕੱਢ ਕੇ ਬਾਹਰ ਮਾਰੇ। ਨੇਪਾਲ ਅੱਜ ਚਾਈਨਾ ਦੀ ਸ਼ੈਲਟਰ ਚਲਾ ਗਿਆ। ਤੁਸੀਂ ਸ੍ਰੀਲੰਕਾ ਦੇ ਵਿੱਚ ਲਿਟੇ ਵਰਗੀ ਖੁੰਖਾਰ ਦਹਿਸ਼ਤਗਰਦ ਜਥੇਬੰਦੀ ਖੜੀ ਕੀਤੀ ਪ੍ਰਭਾਕਰਨ ਦੇ ਥੱਲੇ, ਜਿਹਨੇ ਅਲਟੀਮੇਟਲੀ ਤੁਹਾਡੇ ਹੀ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਦੀ ਜਿਹੜੀ ਹੈ ਉਹ ਜਾਨ ਲਈ। ਹੁਣ ਕਿਹੜਾ ਮੁਲਕ ਹੈ ਜਿੱਥੇ ਇਹਨਾਂ ਨੇ ਬਾਹਰ ਇੰਟਰਫੀਅਰ ਨਹੀਂ ਕੀਤਾ? ਪੰਜਾਬ 'ਚ ਤੁਸੀਂ ਕੀ ਕੀਤਾ ਹੈ ਦਹਿਸ਼ਤਗਰਦੀ 'ਚ, ਦਰਬਾਰ ਸਾਹਿਬ ਤੇ ਹਮਲਾ? ਹੋਰ ਕਿਹੜਾ ਐਕਟ ਹੈ ਜਿਹਦੇ 'ਚ ਕਿ ਤੁਹਾਡੀਆਂ ਇੰਟੈਲੀਜੈਂਸ ਏਜੰਸੀਆਂ ਦੇ ਆਪਣੇ ਬੰਦੇ ਕਰਨਲ ਪ੍ਰੋਤ ਸਾਧਵੀ ਜਿਸ RSS ਨੈਟਵਰਕ ਨੂੰ ਇਹ ਹੈਡ ਕਰਦਾ ਹੈ ਜੀ, ਅਭਿਨਵ ਭਾਰਤੀ ਉਹਨਾਂ ਦੀ ਹੈ ਜਿਨ੍ਹਾਂ ਦਾ ਕਰਨਲ ਪ੍ਰੋਤ ਔਰ ਦੂਜਿਆਂ ਨੇ ਸਮਝੌਤਾ ਐਕਸਪ੍ਰੈਸ ਬੰਬਾਰਡਮੈਂਟ ਕੀਤੀ। ਹੁਣ ਇਹ ਕਿਹਨੂੰ ਸੁਣਾ ਰਿਹਾ ਔਰ ਬ੍ਰਸਲ 'ਚ ਖਲੋ ਕੇ? ਇਸ ਤੋਂ ਵੱਡਾ ਝੂਠਾ ਸ਼ੈਤਾਨ ਹੋਰ ਕਿਹੜਾ ਹੋ ਸਕਦਾ? ਔਰ ਫਿਰ ਉਹ ਕਹਿੰਦਾ ਅੰਡਰਲਾਈਂਗ that terrorism needs to be de-linked from religion, Modi said the menace posed challenge to humanity and those believing in humanity should collectively fight it. What a human being! ਇਹ ਇਨਸਾਨ ਹੈ। ਇਹ ਕਹਿੰਦਾ ਹੈ ਕਿ ਜੀ ਦਹਿਸ਼ਤਗਰਦੀ ਨੂੰ ਧਰਮ ਤੋਂ ਵੱਖ ਕਰ ਦਿਓ। ਉਹ ਇਹ ਜਾ ਕੇ ਆਪਣੇ ਹਿੰਦੂ ਤਵੀਆਂ ਨੂੰ ਦੱਸ ਜਿਨ੍ਹਾਂ ਦਾ ਤੂੰ ਬਲੂ ਆਈਡ ਬॉय ਹੈ ਵੀ ਤੁਹਾਡੀ ਤਾਂ ਸਾਰੀ ਆਈਡੀਓਲੋਜੀ 90 ਸਾਲ ਤੋਂ ਦਹਿਸ਼ਤਗਰਦੀ ਤੇ ਖੜੀ ਹੈ। ਤੁਸੀਂ ਤਾਂ ਨਾਜ਼ੀ ਹਿਟਲਰ ਤੋਂ ਪ੍ਰੇਰਣਾ ਲਈ ਹੋਈ ਹੈ ਔਰ ਅੱਜ ਦਹਿਸ਼ਤਗਰਦੀ ਦਾ ਸਹਾਰਾ ਲੈ ਕੇ ਤੁਸੀਂ ਲੋਕਾਂ ਦੀ ਜ਼ਬਾਨ ਬੰਦ ਕਰ ਰਹੇ ਹੋ, ਕਿਸੇ ਨੂੰ ਦੇਸ਼ ਧਰੋਹੀ ਬਣਾ ਰਹੇ ਹੋ। ਜਿਵੇਂ ਉਹਨੇ ਪ੍ਰਣਾਵ ਰॉय ਨੇ ਕਿਹਾ ਕਿ ਵੀ ਮਾਹੌਲ ਇੱਥੇ ਇਹ ਹੈ ਕਿ ਸੈਡੀਸ਼ਨ ਅੰਡਰ ਐਵਰੀ ਰਗ, ਜਿਵੇਂ ਉਹਨੇ ਕਿਹਾ ਜੀ ਰੈਡ ਅੰਡਰ ਦਾ ਬੈਡ, ਸੈਡੀਸ਼ਨ ਅੰਡਰ ਦਾ ਰਗ, ਕਿ ਵੀ ਤੁਸੀਂ ਹਰ ਰਗ ਦੇ ਥੱਲੇ ਗਲੀਚੇ ਦੇ ਥੱਲੇ ਤੁਹਾਨੂੰ ਦੇਸ਼ ਧਰੋਹੀ ਨਜ਼ਰ ਆਉਂਦਾ ਹੈ। ਔਰ ਇਹ ਕਹਿ ਰਿਹਾ ਕਿ ਜੀ ਧਰਮ ਤੋਂ ਅੱਡ ਕਰ ਦਿਓ ਇਸ ਦਹਿਸ਼ਤਗਰਦੀ ਨੂੰ। ਔਰ ਹਿਊਮੈਨਿਟੀ ਨੂੰ ਬੜਾ ਵੱਡਾ ਚੈਲੰਜ ਹੈ ਔਰ ਜਿਹੜੇ ਇਨਸਾਨੀਅਤ 'ਚ ਯਕੀਨ ਰੱਖਦੇ ਨੇ ਉਹਨਾਂ ਨੂੰ ਸਾਂਝੇ ਤੌਰ ਤੇ ਫਾਈਟ। ਇਹ ਇਨਸਾਨੀਅਤ 'ਚ ਖੁਦ ਯਕੀਨ ਰੱਖਦਾ। ਜਦੋਂ ਇਹਨੂੰ ਇੱਕ ਪੱਤਰਕਾਰ ਵਿਦੇਸ਼ੀ ਨੇ ਕਿਹਾ ਜੀ ਚਲੋ ਮੰਨ ਲਿਆ ਕਿ ਵੀ ਤੁਸੀਂ ਕਹਿੰਦੇ ਹੋ ਵੀ ਤੁਹਾਡਾ ਕੋਈ ਰੋਲ ਨਹੀਂ ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਦੇ ਮਾਰੇ ਜਾਣ 'ਚ, ਪਰ ਤੁਹਾਨੂੰ ਦੁੱਖ ਤਾਂ ਇਹਦਾ ਹੋਇਆ ਹੋਣਾ। तो कहता अगर कोई कुत्ते का पिल्ला कार की टायर के नीचे आ जाए दुख तो भाई उसका भी होता है। हुणे कुत्ते दे पिल्ले हो गए। सो इस किस्म का जालिम आदमी शैतान दी औलाद जिहड़ा है इहनूं ह्यूमैनिटी याद आ रही है। He said that terrorism cannot be defeated only by guns, but an environment needs to be created in the society to ensure that the youth are not radicalized। हुण तुसीं देखो हर गल शैतान वाली है। ਉਹ ਕਹਿੰਦਾ ਹੈ ਕਿ ਜੀ ਇਹਨਾਂ ਨੂੰ ਤੁਸੀਂ ਦਹਿਸ਼ਤਗਰਦੀ ਨੂੰ ਬੰਦੂਕਾਂ ਨਾਲ ਨਹੀਂ ਹਰਾ ਸਕਦੇ। ਇੱਕ ਐਸਾ ਮਾਹੌਲ ਸਿਰਜਣਾ ਚਾਹੀਦਾ ਸੁਸਾਇਟੀ ਦੇ ਵਿੱਚ ਤਾਂ ਕਿ ਨੌਜਵਾਨ ਜਿਹੜੇ ਨੇ ਉਹ ਐਕਸਟ੍ਰੀਮ ਵਿਊ ਦੇ ਨਾਲ ਤੁਸੀਂ ਲੱਖਾਂ ਬੱਚੇ ਜਿਹੜੇ ਨੇ ਪਿਛਲੇ ਦਹਾਕਿਆਂ 'ਚ ਆਦੀਵਾਸੀਆਂ ਦੇ ਚੁੱਕ ਕੇ ਦਲਿਤਾਂ ਦੇ ਚੁੱਕ ਕੇ ਉਹਨਾਂ ਨੂੰ ਸ਼ਿਸ਼ੂ ਵਿਹਾਰ ਬਣਾਏ ਨੇ, RSS ਦੇ ਫੁੱਟ ਸ਼ੋਲਜਰ ਬਣਾ ਰਹੇ ਹੋ, ਰੈਡੀਕਲਾਈਜ਼ ਕਰ ਰਹੇ ਹੋ ਉਹਨਾਂ ਨੂੰ। ਔਰ ਤੁਸੀਂ ਵੀਡੀਓਜ਼ ਅੱਜ ਵੀ ਦੇਖ ਸਕਦੇ ਹੋ ਕਿਵੇਂ ਛੋਟੀਆਂ ਬੱਚੀਆਂ ਨੂੰ ਵੀ ਔਰਤਾਂ ਦੀ ਸੈਨਾ ਬਣਾਉਣ ਦੇ ਨਾਂ ਥੱਲੇ ਉਹਨਾਂ ਦੇ ਦਿਮਾਗਾਂ 'ਚ ਮੁਸਲਮਾਨਾਂ ਈਸਾਈਆਂ ਦੇ ਖਿਲਾਫ ਜ਼ਹਿਰ ਭਰ ਕੇ ਤੁਸੀਂ ਉਹਨਾਂ ਨੂੰ ਫਿਊਚਰ ਦੇ ਵਿੱਚ ਇਸਤੇਮਾਲ ਕਰਨ ਦੇ ਲਈ ਉਹਨਾਂ ਨੂੰ ਤਿਆਰ ਕੀਤਾ। ਤੁਸੀਂ ਵਰਤਿਆ ਉਹਨਾਂ ਕਰਾਊਡਸ ਤੁਹਾਡੀਆਂ ਨੇ ਨਵੰਬਰ 84 'ਚ 2002 'ਚ ਔਰ ਹੁਣ ਜਿਹੜੀ ਹਿੰਸਾ ਚੱਲ ਰਹੀ ਹੈ ਉਹਦੇ। ਔਰ ਸਭ ਤੋਂ ਵੱਡਾ ਇਸ ਵੇਲੇ ਦਹਿਸ਼ਤਗਰਦੀ ਦਾ ਅੱਡਾ ਜਿੱਥੇ ਬੱਚਿਆਂ ਨੂੰ ਰੈਡੀਕਲਾਈਜ਼ ਕੀਤਾ ਜਾ ਰਿਹਾ ਉਹ ਭਾਰਤ ਬਣਿਆ ਹੋਇਆ। ਮਦਰਸੇ ਜਾਂ ਦੂਜੇ ਉਹਨਾਂ ਦਾ ਇੱਕ ਆਪਣਾ ਇਸ ਕਿਸਮ ਦਾ ਏਜੰਡਾ ਹੈ। ਅਸੀਂ ਉਸ ਨੂੰ ਹਮੇਸ਼ਾ ਕੰਡੈਮ ਕਰਦੇ ਹਾਂ
ਪਰ ਇਹਨਾਂ ਦਾ ਜੇ ਤੁਸੀਂ ਨੰਬਰ ਦੇਖੋ ਜਾਂ ਜਿੰਨਾ ਪ੍ਰਪੋਰਸ਼ਨ ਹੈ 1 ਬਿਲੀਅਨ 300 ਮਿਲੀਅਨ ਦੇ ਸਾਹਮਣੇ, ਉਹਦੇ ਸਾਹਮਣੇ ਤਾਂ ਇਸ ਕਿਸਮ ਦੀ ਰੈਡੀਕਲਾਈਜੇਸ਼ਨ ਵਾਲੇ ਮਦਰਸੇ ਕੁਝ ਵੀ ਅਹਿਮੀਅਤ ਨਹੀਂ ਰੱਖਦੇ। ਜਿਸ ਲੈਵਲ ਦੀ ਜਿਹੜੀ ਹੈ ਰੈਡੀਕਲਾਈਜੇਸ਼ਨ ਇਹ ਕਰ ਰਹੇ ਨੇ। ਫਿਰ ਇਹ ਕਹਿੰਦੇ ਹੀ ਸੈਡ ਵਾਈਲ ਦਾ ਵਰਲਡ ਵਾਜ਼ ਫੀਲਿੰਗ ਦਾ ਇੰਪੈਕਟ ਆਫ ਟੈਰਰਿਜ਼ਮ only now India has been facing this menace for over last 40 years, not Mr. last 40 years। ਤੁਸੀਂ ਗਾਂਧੀ ਨੂੰ ਮਾਰਿਆ, ਪਹਿਲੀ ਵੱਡੀ ਪੋਲੀਟੀਕਲ ਅਸੈਸੀਨੇਸ਼ਨ ਭਾਰਤ 'ਚ ਦਹਿਸ਼ਤਗਰਦੀ ਦੀ 47 ਤੋਂ ਬਾਅਦ, ਜਿਹਨੂੰ ਤੁਸੀਂ ਬਾਪੂ ਬਣਾਇਆ ਹੋਇਆ ਹੈ, ਰਾਸ਼ਟਰਪਿਤਾ ਬਣਾਇਆ ਹੋਇਆ ਹੈ। ਸਾਵਰਕਰ ਜਿਹੜਾ ਤੁਹਾਡਾ, ਜਿਹਦਾ ਬੁੱਤ ਵਾਜਪਾਈ ਨੇ ਚੇਚਾ ਪਾਰਲੀਮੈਂਟ 'ਚ ਲਵਾਇਆ, ਔਰ ਉਹਦਾ ਚੇਲਾ ਨਥੂਰਾਮ ਗੋਡਸੇ। ਸਾਵਰਕਰ ਦੇ ਖਿਲਾਫ ਜੱਜ ਨੇ ਕਿਹਾ ਕਿ ਵੀ ਇਨਫ ਐਵੀਡੈਂਸ ਨਹੀਂ ਹੈ, ਪਰ ਇਹ ਨਾਲ ਹੈ, ਉਹ ਤਾਂ ਰਲ ਕੇ ਕੀਤਾ ਉਹਨਾਂ ਨੇ। ਔਰ ਜਿਹੜੀ ਪਾਰਟੀ ਨੇ ਪਹਿਲੀ ਪੋਲੀਟੀਕਲ ਅਸੈਸੀਨੇਸ਼ਨ ਉਸ ਬੰਦੇ ਦੀ, ਜਿਹਨੂੰ ਕਹਿੰਦੇ ਨੇ ਜੀ ਸਾਨੂੰ ਜਿਹੜੀ ਹੈ ਲੈ ਦੀ ਹਮੇ ਆਜ਼ਾਦੀ ਬਿਨਾ ਖੜਕ ਕੇ ਔਰ ਢਾਲ, ਸਾਬਰਮਤੀ ਕੇ ਸੰਤ ਤੂਨੇ ਕਰ ਦਿਆ ਕਮਾਲ। ਹੁਣ ਉਹ ਜਿਹੜਾ ਕਮਾਲ ਕਰਨ ਵਾਲਾ ਸੰਤ ਹੈ, ਉਹ ਜਿਸ ਦਹਿਸ਼ਤਗਰਦ ਦੀਆਂ ਗੋਲੀਆਂ ਦੇ ਨਾਲ ਠੰਡਾ ਹੋਇਆ, ਤੇ ਇਹ ਇੱਥੇ ਕਹਿ ਰਿਹਾ ਹੈ ਕਿ ਜੀ ਇਹ 40 ਸਾਲ 'ਚ ਅਸੀਂ ਬਹੁਤ ਦਹਿਸ਼ਤਗਰਦੀ ਦੇਖੀ ਹੈ ਇੰਡੀਆ 'ਚ। The world was jolted by 9/11. Till then, the world powers didn't understand what India was going through. But India never bowed to terrorism, and there is no question of bowing before it. The Prime Minister, ਦੇਖੋ bragging, ਉਹ ਤੁਹਾਡੀ ਸਰਕਾਰ, ਤੁਹਾਡਾ ਵਿਦੇਸ਼ ਮੰਤਰੀ ਲੈ ਕੇ 3 ਦਹਿਸ਼ਤਗਰਦਾਂ ਨੂੰ ਉੱਥੇ ਕਾਬਲ ਕੰਧਾਰ 'ਚ ਦੇਣ ਗਿਆ, ਉਹਦੇ ਬਦਲੇ ਤੁਸੀਂ ਪੈਸੇਂਜਰ ਛਡਾਏ। ਤੁਹਾਡੇ ਤੋਂ ਵੱਡਾ ਕਾਇਰ ਕਿਹੜਾ ਕਿ ਤੁਸੀਂ ਅੱਜ ਬਾਕੀਆਂ ਨੂੰ ਕਹਿੰਦੇ ਹੋ ਕਿ ਜੀ ਇਹ ਕਰ ਰਹੇ। ਸਭ ਤੋਂ ਵੱਡੀ ਜਿਹੜੀ ਉਸ ਵੇਲੇ ਦਾ ਪਾਰਟ ਸੀ, ਔਰ ਉਹ ਵੀ ਕਿਉਂਕਿ ਅੱਜ ਹੁਣ ਉਹ ਮਹਿਬੂਬਾ ਜੰਮੂ ਕਸ਼ਮੀਰ ਦੀ ਜਿਹਨੇ ਬਣਨਾ ਚੀਫ ਮਿਨਿਸਟਰ, ਉਹਦੀ ਭੈਣ ਨੂੰ ਕਿਡਨੈਪ ਕੀਤਾ ਸੀ, ਉਹਨਾਂ ਨੇ ਚੱਕਿਆ ਹੋਇਆ ਸੀ। ਇਹ ਮੁਫਤੀ ਜਿਹੜਾ ਇਸ ਸੈਂਟਰ ਦੇ ਵਿੱਚ ਪਾਰਟਨਰ ਸੀ ਸਰਕਾਰ ਦਾ, ਹੋਮ ਮਿਨਿਸਟਰ ਸੀ, ਤੇ ਉਸ ਕੁੜੀ ਨੂੰ ਛਡਾਉਣ ਦੇ ਲਈ ਪਹਿਲਾਂ ਇਹਨਾਂ ਨੇ ਜਿਹੜੇ 3-4 ਜਿਨ੍ਹਾਂ ਨੂੰ ਖਤਰਨਾਕ ਦਹਿਸ਼ਤਗਰਦ ਬਣਾ ਕੇ ਕਸ਼ਮੀਰ ਦੀਆਂ ਜੇਲ੍ਹਾਂ 'ਚ ਰੱਖਿਆ ਸੀ, ਉਹਨਾਂ ਨੂੰ ਖੁਦ ਵਿਦੇਸ਼ ਮੰਤਰੀ ਲੈ ਕੇ ਜਹਾਜ਼ ਦੇ ਵਿੱਚ ਦੇਣ ਗਿਆ ਕਿ ਆਹ ਲਓ ਜੀ, ਉਹ ਕਿਉਂਕਿ ਉਹਨਾਂ ਦੀ ਮੰਗ ਸੀ ਕਿ ਇਹ ਛੱਡੋ, ਫਿਰ ਅਸੀਂ ਉਸ ਕੁੜੀ ਨੂੰ ਛੱਡਾਂਗੇ। ਸੋ ਇਹ ਕਹਿੰਦਾ ਜੀ ਅਸੀਂ ਕਦੇ ਝੁਕੇ ਨਹੀਂ, ਇਹ ਕੋਈ ਮਹਾਭਾਰਤ ਦੇ ਜ਼ਮਾਨੇ 'ਚ ਨਹੀਂ ਹੋਇਆ, ਤੁਹਾਡੀ ਪਿਛਲੀ ਸਰਕਾਰ ਦੇ ਵੇਲੇ ਹੋਇਆ। Referring to the UN, Modi said it has all means and mechanism to deal with war, but unfortunately the UN doesn't know what the definition of terrorism is and how to address it। ਇਹ ਬਹੁਤ ਵਧੀਆ ਗੱਲ ਕਹੀ ਹੈ ਕਿ UN ਨੂੰ ਤਾਂ ਪਤਾ ਹੀ ਨਹੀਂ ਟੈਰਰਿਜ਼ਮ ਦੀ ਕੀ ਡੈਫੀਨੇਸ਼ਨ ਹੈ। ਇਹਦੇ ਮੋਦੀ ਦੇ ਗਲ 'ਚ ਫੱਟਾ ਪਾ ਕੇ ਇਹਨੂੰ ਇੱਥੇ UN ਦੇ ਜਿਹੜਾ 47 ਸਟਰੀਟ ਦੇ ਬਾਹਰ ਜਿੱਥੇ ਝੰਡੇ ਲੱਗੇ ਨੇ ਉੱਥੇ ਲਟਕਾ ਦਿਓ, ਔਰ ਫਿਰ ਢੰਡੋਰਾ ਪਿੱਟ ਦਿਓ ਕਿ ਜੀ ਟੈਰਰਿਜ਼ਮ ਕੀ ਹੁੰਦਾ, ਤੇ ਉਸ ਟੈਰਰਿਜ਼ਮ ਦਾ ਐਮਬੋਡੀਮੈਂਟ ਰੀਅਲ ਟੈਰਰਿਸਟ ਕੀ ਆ, ਆਓ ਉਹਦੇ ਦੀਦਾਰ ਕਰੋ। ਫਿਰ ਡੈਫੀਨੇਸ਼ਨ ਦੀ ਲੋੜ ਹੀ ਨਹੀਂ, ਇਹਦੀ ਸ਼ਕਲ ਦੇਖੋ, ਇਹਦੀਆਂ ਕਰਤੂਤਾਂ ਦੇਖੋ, ਇਹਦਾ ਕਿਰਦਾਰ ਦੇਖੋ ਕਿ ਇਹ ਕਿੱਥੋਂ ਚਾਹ ਵੇਚਦਾ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਾਉਣ ਪਿੱਛੇ ਕਿਹੜੀਆਂ ਫੋਰਸਿਸ ਨੇ, ਕਿਵੇਂ ਉਹਨਾਂ ਨੇ ਇਸ ਦਹਿਸ਼ਤਗਰਦ ਨੂੰ ਜਿਹੜਾ ਹੈ ਉਹ ਗਰੂਮ ਕੀਤਾ, ਔਰ ਕਿਵੇਂ ਅੱਜ ਇਸ ਦੀ ਸਰਕਰਦਗੀ ਦੇ ਥੱਲੇ ਕਿਸ ਕਿਸਮ ਦਾ ਮਾਹੌਲ ਉਸ ਮੁਲਕ ਦੇ ਵਿੱਚ, ਕਿਵੇਂ 1 ਬਿਲੀਅਨ 300 ਮਿਲੀਅਨ ਲੋਕਾਂ ਦਾ ਸਾਹ ਘੁੱਟਿਆ ਹੋਇਆ। ਔਰ ਫਿਰ ਇਹ ਕਹਿੰਦਾ ਕਿ ਵੀ the UN couldn't perform its duty in this regard, and if the UN doesn't address this problem, it will be too far before the world body loses its relevance। ਵਾਹ ਵੀ ਇਹ ਜਿਹੜਾ ਬੰਦਾ ਜਿਸ ਬਾਰੇ ਜ਼ਾਹਰ ਹੈ ਕਿ ਵੀ ਜਿਹਨੇ ਐਜ਼ ਏ ਚੀਫ ਮਿਨਿਸਟਰ, ਜਦੋਂ ਤੁਸੀਂ ਕਾਨੂੰਨੀ ਤੌਰ ਤੇ ਹੈਡ ਕਰਦੇ ਹੋ ਸਟੇਟ ਨੂੰ, ਤੁਹਾਡੇ ਸਿਟੀਜ਼ਨ ਸਟੇਟ ਦੇ ਤੁਹਾਡੇ ਬੱਚੇ ਬੱਚੀਆਂ ਹੁੰਦੇ ਨੇ, ਤੁਸੀਂ ਹੈਡ ਆਫ ਦਾ ਫੈਮਿਲੀ ਹੁੰਦੇ ਹੋ, ਤੁਸੀਂ ਉਹਨਾਂ ਨੂੰ ਮਾਰ ਰਹੇ ਹੋ। ਜਿਵੇਂ ਮੁਸਲਮਾਨ ਔਰਤਾਂ ਦੇ ਨਾਲ ਜੋ ਸਲੂਕ ਉੱਥੇ ਹੋਇਆ, ਜੋ ਹਜ਼ਾਰਾਂ ਮਾਰੇ ਗਏ, ਔਰ ਉਹ ਹੱਥ ਧੋ ਕੇ, ਹਾਲਾਂ ਵਾਜਪਾਈ ਨੇ ਉਦੋਂ ਕਿਹਾ ਕਿ ਜੀ ਇਹ ਰਾਜ ਧਰਮ ਪਰਫਾਰਮ ਕਰਨਾ ਚਾਹੀਏ, ਉਹ ਦਬੀ ਆਵਾਜ਼ ਕਹਿਣਾ ਚਾਹੁੰਦਾ ਸੀ, ਲੇਕਿਨ ਇਹ ਤਾਂ ਹੀਰੋ ਬਣ ਗਿਆ, 4 ਵਾਰ ਚੀਫ ਮਿਨਿਸਟਰ ਰਿਹਾ ਗੁਜਰਾਤ ਦਾ, ਔਰ ਉਹਨੇ ਮਾਰਿਆ ਇਸ ਲਈ ਪ੍ਰਾਈਮ ਮਿਨਿਸਟਰ ਬਣ ਗਿਆ। ਸੋ ਅਗਦ ਪੜੇ ਸ਼ੈਤਾਨ ਵੇ ਲਾ ਲਓ, ਇੱਕ ਸ਼ੈਤਾਨ ਖੂਨ ਬਹਾ ਕੇ ਬੇਗੁਨਾਹ ਦਾ ਜਿਹੜਾ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਿਆ, ਉਹ UN ਨੂੰ ਕਹਿ ਰਿਹਾ ਕਿ ਜੀ ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਤਾਂ ਟੈਰਰਿਜ਼ਮ ਨੂੰ ਡਿਫਾਈਨ ਹੀ ਨਹੀਂ ਕੀਤਾ, ਕਿਉਂਕਿ ਮੇਰੇ ਤੋਂ ਵੱਡਾ ਟੈਰਰਿਸਟ ਜੇ ਤੁਹਾਨੂੰ ਮੇਰੇ 'ਚ ਨਜ਼ਰ ਨਹੀਂ ਆਇਆ, ਹਾਲਾਂ ਅਮਰੀਕਾ, ਕੈਨੇਡਾ, ਇੰਗਲੈਂਡ ਨੂੰ ਨਜ਼ਰ ਆਉਂਦਾ ਸੀ ਤਾਂ ਹੀ 12 ਸਾਲ ਵੀਜ਼ਾ ਨਹੀਂ ਦਿੱਤਾ ਹੈ ਇਹਨੂੰ, ਲੇਕਿਨ ਹੁਣ ਇਹ UN ਨੂੰ ਦੱਸ ਰਿਹਾ ਵੀ ਟੈਰਰਿਜ਼ਮ ਨੂੰ ਡਿਫਾਈਨ ਕਿਵੇਂ ਕਰਨਾ। The leaders of the world will have to take the lead to curb terrorism, failing which the world can see more destruction
ਮੋਦੀ ਸੈਡ, ਹੁਣ ਮੋਦੀ ਨੇ ਕਿਹਾ ਜੀ ਦੁਨੀਆ ਦੇ ਲੀਡਰ ਸਮਝ ਆਣ, ਨਹੀਂ ਤਾਂ ਬਹੁਤ ਤਬਾਹੀ ਹੋਏਗੀ, ਹੋਰ ਤਬਾਹੀ ਹੋਏਗੀ। ਹੁਣ ਆ ਜਬਲੀਆਂ ਅਗਦ ਪੜਿਆ ਸ਼ੈਤਾਨ ਵੇ ਲਾ ਲਓ, 1 ਘੰਟਾ ਉਹਨੇ ਮਾਰੀਆਂ। ਡਿਊਰਿੰਗ ਹਿਜ਼ 1 hour address, the PM also highlighted the achievements of his government with regard to ending corruption, bringing transparency in the functioning of government, while citing various programs. ਇਹ ਹੁਣ ਉੱਥੇ ਕਰਪਸ਼ਨ ਮੁੱਕ ਗਈ। ਜਿਹੜਾ ਸਵਿਸ ਬੈਂਕਾਂ ਦੇ ਵਿੱਚ ਕਿੰਨੇ 100 ਬਿਲੀਅਨ ਸੀ, ਜਿਹੜਾ ਕਹਿੰਦਾ ਸੀ ਹਰ ਇੱਕ ਦੇ ਖਾਤੇ 'ਚ ਇੰਨਾ ਨਾ ਆਏਗਾ, ਉਹ ਲੋਕਾਂ ਨੂੰ ਮਿਲ ਗਿਆ। ਕਿਸਾਨ ਭਾਰਤ ਦੇ ਆਤਮ ਹੱਤਿਆ ਕਰਨੋਂ ਹਟ ਗਏ। ਸਵੱਛ ਭਾਰਤ, ਅੱਜ ਸਾਰਾ ਭਾਰਤ ਜਿਹੜਾ ਐਨ ਖੁਸ਼ਬੂਆਂ ਛੱਡ ਰਿਹਾ, ਇੱਤਰ ਫਲੇਲ ਦੀਆਂ, ਔਰ ਜਿਹੜਾ ਇਹ ਸਾਰਾ ਹੋ ਗਿਆ। ਇਹੀ ਤਾਂ ਏਜੰਡਾ ਸੀ ਸਰਕਾਰ ਦਾ ਜੀ। ਪਰ ਇਹ ਕਹਿਣ ਤੋਂ ਬਾਅਦ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿੱਥੇ ਝੂਠ ਵਿਕਦਾ ਹੋਏ, ਔਰ ਇਹ ਗੱਲ TV 84 ਗਾਲਾ ਦੇ ਉਸ ਆਪਣੇ ਐਡਰੈਸ ਵਿੱਚ ਵੀ ਮੈਂ ਕਹੀ ਸੀ। ਮੈਂ ਕਿਹਾ ਜੀ ਅਸੀਂ ਗੁਰੂ ਨਾਨਕ ਸਾਹਿਬ ਦੀ ਇਹ ਤੁਕ ਕੋਟ ਕਰਦੇ ਕਿ ਅਲਟੀਮੇਟਲੀ ਟਰੂਥ ਜਿੱਤਦੀ ਹੈ, ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਪਰ ਮੈਂ ਕਿਹਾ ਜੀ ਇਹ ਅਲਟੀਮੇਟ ਰੱਬ ਦੇ ਸਾਹਮਣੇ ਦੀ ਗੱਲ ਹੈ ਜੀ। ਦੁਨੀਆ ਦੇ ਵਿੱਚ ਝੂਠ ਚੱਲਦਾ ਹੈ, ਝੂਠ ਵਿਕਦਾ ਹੈ। 7-8 ਹਜ਼ਾਰ ਸਾਲ ਦਾ ਇਨਸਾਨੀ ਇਤਿਹਾਸ ਦੇਖ ਲਓ, ਝੂਠ ਨੇ ਹੀ ਰਾਜ ਕੀਤਾ, ਔਰ ਮੋਦੀ ਦਾ ਵੀ ਝੂਠ ਵਿਕ ਰਿਹਾ। ਇਸ ਲਈ ਝੂਠ ਵਿਕਦਾ ਹੈ ਕਿ ਜਿਹੜੇ ਸੱਚ 'ਚ ਯਕੀਨ ਰੱਖਣ ਵਾਲੇ ਨੇ ਉਹ ਸਮਝਦੇ ਨੇ ਕਿ ਉਹ ਸੱਚੇ ਨੇ, ਉਹਨਾਂ ਨੇ ਤਾਂ ਰੱਬ ਦੇ ਦਰਬਾਰ ਸਚਿਆਰੇ ਹੋਣਾ, ਉਹਨਾਂ ਨੂੰ ਤਾਂ ਲੋੜ ਹੀ ਨਹੀਂ ਹੈ। ਉਹ ਸਮਝਦੇ ਆਟੋਮੈਟਿਕਲੀ ਝੂਠ ਨਹੀਂ ਹਾਰਦਾ, ਝੂਠ ਨੂੰ ਹਰਾਣਾ ਪੈਂਦਾ, ਖਲੋ ਕੇ ਚੈਲੰਜ ਕਰਨਾ ਪੈਂਦਾ। ਤੇ ਜਿਹੜਾ ਫਿਰ ਚੈਲੰਜ ਹੈ, ਜਦੋਂ ਕੋਈ ਸਚਿਆਰਾ ਖਲੋਂਦਾ ਹੈ, ਫਿਰ ਜਿਹੜੇ ਦੱਬੇ ਹਾਰੇ ਕੁੱਟੇ ਮਿੱਟੇ ਲੋਕ ਨੇ ਉਹ ਵੀ ਹੌਲੀ ਹੌਲੀ ਖਲੋਂਦੇ ਨੇ। ਜਿਹੜੀ ਫਿਰ ਇੱਕ ਉਂਗਲ ਪੁਆਇੰਟ ਆਊਟ ਕਰਦੀ ਹੈ ਦੁਸ਼ਮਣ ਵੱਲ, ਫਿਰ ਸਾਰੀਆਂ ਉਂਗਲਾਂ ਐਂ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ, ਔਰ ਅਲਟੀਮੇਟਲੀ ਉਹਦੇ ਚੋਂ ਚੇਂਜ ਹੁੰਦੀ ਹੈ। ਔਰ ਇਹ ਗੁਰੂਆਂ ਨੇ ਕਰਕੇ ਦਿਖਾਇਆ। 1000 ਸਾਲ ਉੱਥੇ ਹਮਲਾਵਰ ਆਂਦੇ ਰਹੇ। ਮੁਹੰਮਦ ਬਿਨ ਕਾਸਿਮ ਨਾਲ ਸ਼ੁਰੂ ਹੋਇਆ, ਮਹਿਮੂਦ ਗਜ਼ਨਵੀ, ਫਿਰ ਮੁਹੰਮਦ ਗੌਰੀ ਆ ਗਿਆ, ਫਿਰ ਅਹਿਮਦ ਸ਼ਾਹ ਅਬਦਾਲੀ 17 ਵਾਰੀ ਆਇਆ, ਫਿਰ ਬਾਬਰ ਆ ਗਿਆ, ਅਬਦਾਲੀ ਤੋਂ ਪਹਿਲਾਂ ਬਾਬਰ ਆਇਆ, ਤੁਰਕ ਬੈਠੇ ਰਹੇ 300 ਸਾਲ ਦੇ। 1000 ਸਾਲ ਤਾਂ ਕੋਈ ਸੱਚ ਨਹੀਂ ਜਿੱਤਿਆ। ਲੋਕਾਂ ਦੇ ਨਾਲ ਕੀ ਹੁੰਦਾ ਸੀ, ਔਰਤਾਂ ਨਾਲ ਕੀ ਹੁੰਦਾ ਸੀ, ਕਿਸਾਨਾਂ ਦੀ ਲੁੱਟ ਖਸੁੱਟ ਸੀ, ਲੋਕਾਂ ਨੇ ਮੰਨ ਲਿਆ ਸੀ। ਦਿੱਲੀ ਈਸ਼ਵਰੋ ਪੰਡਤਾਂ ਨੇ ਸਲੋਕ ਕੱਢਤਾ ਸੀ ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਲੋਕ ਉਦੋਂ ਵਿਆਹ ਵੀ ਕਰਦੇ ਸੀ, ਨਿਆਣੇ ਵੀ ਜੰਮਦੇ ਸੀ, ਖੇਤੀ ਵੀ ਕੋ ਲੈ ਜਾਂਦੇ ਸੀ, ਜਿਹੜਾ ਕੋਈ ਲੁੱਟ ਕੇ ਲੈ ਕੇ ਕਹਿੰਦਾ ਜੀ ਰੱਬ ਦਾ ਭਾਣ ਹੈ ਜੀ। ਪਰ ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ ਉਸ ਧਰਤੀ ਦਾ ਖਮੀਰ ਬਦਲਿਆ, ਔਰ ਗੁਰੂ ਸਾਹਿਬ ਨੇ ਚੈਲੰਜ ਕਰਕੇ ਕਿਹਾ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਾਓ, ਰਤ ਪਿਤ ਕੁੱਤਿਓ ਚੱਟ ਜਾਓ। ਔਰ ਇਹ ਸਟੇਟਮੈਂਟ ਔਰ ਇਸ ਦੇ ਨਾਲ ਲੋਕਾਂ ਨੂੰ ਇਸ ਦੇ ਉੱਤੇ ਖੜਾ ਕਰਨਾ ਕਿ ਭਾਈ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਹਿੰਮਤ ਕਰੋ, ਖਲੋਵੋ ਨਵਾਬਾਂ ਦੇ ਸਾਹਮਣੇ, ਕਾਜ਼ੀਆਂ ਦੇ ਸਾਹਮਣੇ, ਜ਼ੁਲਮ ਕਰਨ ਵਾਲਿਆਂ ਦੇ ਸਾਹਮਣੇ, ਜ਼ਿਮੀਂਦਾਰਾਂ ਦੇ ਸਾਹਮਣੇ ਚੈਲੰਜ ਕਰੋ ਉਹਨਾਂ ਨੂੰ। ਔਰ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ ਫਿਰ ਉਹ ਟ੍ਰੇਨਿੰਗ ਹੋਈ ਉਸ ਧਰਤੀ ਦੇ ਉੱਤੇ, ਔਰ ਉਸ ਚੋਂ ਉਹ 5 ਕਕਾਰੀ ਖਾਲਸਾ ਜਿਹੜਾ ਸੱਚਮੁੱਚ ਸੱਚ ਦਾ ਮੁਜੱਸਮਾ ਸੀ, ਜਿਸ ਦੇ ਅੰਦਰ ਸੱਚ ਸੀ, ਜਿਨ ਸੱਚ ਪੱਲੇ ਹੋਏ, ਜਿਸ ਦੀ ਬੁੱਧੀ ਬੁੱਧ ਸੋ ਦੀਪਕ ਜਿਉਂ ਜਿਆਰੇ, ਉਹਦਾ ਇੰਟੈਲੈਕਟ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ ਸੀ, ਸਰੀਰਕ ਤੌਰ ਤੇ ਉਹ ਤੰਦਰੁਸਤ ਸੀ, ਔਰ ਉਹਦੇ ਸਾਹਮਣੇ ਨਿਸ਼ਾਨਾ ਸੀ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਕਿ ਹੁਣ ਖਾਲਸੇ ਨੇ ਨਿਰਧਨ ਦੀ ਪ੍ਰਤਪਾਲਣਾ ਕਰਨੀ ਹੈ। ਹੁਣ ਇਸ ਧਰਤੀ ਦੀਆਂ ਜਾਈਆਂ ਉਹ ਗਜ਼ਨੀ ਔਰ ਬਗਦਾਦ ਔਰ ਕਾਬਲ ਦੇ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਨੇ ਉਹ ਨਿਲਾਮ ਨਹੀਂ ਹੋਣਗੀਆਂ। ਹੁਣ ਇਸ ਧਰਤੀ ਦੀ ਦੌਲਤ ਨੂੰ ਕੋਈ ਲੁੱਟ ਕੇ ਨਹੀਂ ਲੈ ਜਾਏਗਾ। ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਇਹ ਦੌਲਤ ਹੁਣ ਕੋਈ ਲੁੱਟਣ ਨਹੀਂ ਦੇਾਂਗੇ। ਔਰ 1000 ਸਾਲ ਦੀ ਗੁਲਾਮੀ ਨੂੰ ਜਿਨ੍ਹਾਂ ਨੇ ਈਸ਼ਵਰੋ ਕਹਿ ਕੇ ਰੱਬ ਦਾ ਭਾਣਾ ਮੰਨਿਆ ਹੋਇਆ ਸੀ, ਸਿੱਖਾਂ ਨੇ ਬਦਲ ਕੇ ਰੱਖ ਦਿੱਤਾ। ਬੁੱਲੇ ਸ਼ਾਹ ਦੀ ਕਲਮ ਚੱਲੀ, ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਇੱਕੋ ਐਂਟੀਟੀ ਬਣੀ ਕਿ ਉਸ ਐਂਟੀਟੀ ਦੇ ਵਿੱਚ ਜਿਹੜੇ ਨੇ ਫਿਰ ਜਿਹੜੇ ਭੂਰਿਆਂ ਦੀਆਂ ਬੁੱਕਲਾਂ ਮਾਰਨ ਵਾਲੇ ਸੀ ਉਹਨਾਂ ਦੀ ਐਂਟੀਟੀ, ਔਰ ਪੰਜਾਬ ਦੀ ਆਈਡੈਂਟੀਟੀ ਐਂਟੀਟੀ ਇਸ ਕਿਸਮ ਦੀ ਬਣੀ ਕਿ ਜੇ ਵਾਰਿਸ ਸ਼ਾਹ ਦੀ ਕਲਮ ਚੱਲੀ, ਹੀਰ ਵਾਰਿਸ ਸ਼ਾਹ, ਤੇ ਉਹ ਫਿਰ ਪੰਜਾਬ ਦੀ ਉਸ ਅਣਖੀ ਅੱਡ ਹੋਂਦ ਨੂੰ ਇਹ ਕਹਿੰਦਾ ਹੈ। ਜੇ ਹੀਰ ਦੀ ਅੱਖ ਦੇ ਸੁਰਮੇ ਦੀ ਉਹ ਤਾਰੀਫ ਕਰਦਾ ਹੈ ਤੇ ਉਹ ਕਹਿੰਦਾ ਹੈ ਕਿ ਵੀ ਇਸ ਹੀਰ ਦੀ ਅੱਖ 'ਚ
ਸੁਰਮਾ ਇਉਂ ਫੱਬਦਾ ਹੈ, ਜਿਵੇਂ ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ, ਜਿਵੇਂ ਹਿੰਦੁਸਤਾਨ ਦੇ ਉੱਤੇ ਪੰਜਾਬ ਦੀ ਫੌਜ ਚੜੀ ਹੋਏ। ਸੋ ਇਹ ਸੀ ਇਹ ਉਸ ਜਦੋਂ ਤੁਸੀਂ ਲਿਟਰੇਚਰ ਦੇਖਦੇ ਹੋ ਉਸ ਪੀਰੀਅਡ ਦਾ, ਬੇਸ਼ੱਕ ਹਰ ਇੱਕ ਦਾ ਦੇਖਣ ਦਾ ਆਪਣਾ ਐਂਗਲ ਹੈ, ਬਹੁਤਿਆਂ ਨੂੰ ਡੋਲੀ ਚੜ੍ਹਦੀਆਂ ਮਾਰੀਆਂ ਹੀਰ ਚੀਕਾਂ ਨਜ਼ਰ ਆਉਂਦਾ ਹੋਣਾ, ਲੇਕਿਨ ਜਦੋਂ ਤੁਸੀਂ ਵਾਰਿਸ ਸ਼ਾਹ ਨੂੰ ਇਹ ਕਹਿੰਦਾ ਸੁਣਦੇ ਹੋ ਤਾਂ ਫਿਰ ਇੱਕ ਪ੍ਰਾਈਡ ਵੀ ਮਹਿਸੂਸ ਹੁੰਦਾ ਹੈ ਕਿ ਭਾਈ ਪੰਜਾਬ ਦੀ ਐਂਟੀਟੀ ਨੂੰ ਜਿਹੜਾ ਇਹ ਵਾਰਿਸ ਸ਼ਾਹ ਹੈ ਉਹ ਇਵੇਂ ਦੇਖ ਰਿਹਾ, ਭਾਵੇਂ ਉਹ ਹੀਰ ਦੇ ਸੁਰਮੇ ਦੀ ਤਾਰੀਫ ਕਰ ਰਿਹਾ ਕਿ ਉਹਨੂੰ ਬੜਾ ਫੱਬਦਾ ਹੈ, ਉਹ ਕਹਿੰਦਾ ਵੀ ਜਿਵੇਂ ਹਿੰਦ ਤੇ ਚੜਿਆ ਕਟਕ ਪੰਜਾਬ ਦਾ ਜੀ। ਸੋ ਇਹ ਜਿਹੜੀ ਚੇਂਜ ਹੋਈ ਇਵੇਂ ਹੀ ਹੋਈ, ਔਰ ਅੱਜ ਵੀ ਇਹ ਜਿਹੜਾ ਮੋਦੀ ਰਜੀਮ ਹੈ, RSS ਰਜੀਮ ਹੈ, ਨੋ ਮੈਟਰ ਸਾਡੇ ਚੋਂ ਇੱਕ ਵੱਡਾ ਹਿੱਸਾ ਉਹਨਾਂ ਦੀ ਜਿਹੜਾ ਹੈ ਉਹ ਬਾਦਲਕਿਆਂ ਦਾ ਜ਼ਮੀਰ ਫਰੋਸ਼ ਹੋਇਆ ਹੋਏ, ਲੇਕਿਨ ਅਸੀਂ ਚੈਲੰਜ ਯਕੀਨ ਰੱਖਦੇ ਹਾਂ। ਗੁਰੂ ਨਾਨਕ ਨੇ ਸਾਨੂੰ ਚੈਲੰਜ ਸਿਖਾਇਆ, ਔਰ ਕੱਲ ਅਸੀਂ ਮੋਦੀ ਨੂੰ ਉਸ ਕਨਵੈਨਸ਼ਨ ਸੈਂਟਰ ਦੇ ਬਾਹਰ ਚੈਲੰਜ ਵੀ ਕਰਾਂਗੇ, ਔਰ ਹਮੇਸ਼ਾ ਜਦੋਂ ਤੱਕ ਇਸ ਜ਼ੁਲਮੀ ਸਾਮਰਾਜ ਦਾ, ਇਸ ਹਿੰਦੂਤਵੀ ਸਾਮਰਾਜ ਦੀਆਂ ਜੜ੍ਹਾਂ ਪੁੱਟ ਕੇ ਅਸੀਂ ਇੰਡੀਅਨ ਓਸ਼ਨ ਦੇ ਕੋਸੇ ਪਾਣੀਆਂ 'ਚ ਨਹੀਂ ਇਹਨਾਂ ਨੂੰ ਰੋੜ ਦਿੰਦੇ, ਅਸੀਂ ਆਰਾਮ ਨਾਲ ਨਹੀਂ ਬੈਠਾਂਗੇ। ਸੋ ਮੈਂ ਇਹ ਬੇਨਤੀ ਵੀ ਕਰਾਂਗਾ ਕਿ ਵੀ ਵਾਸ਼ਿੰਗਟਨ, ਮੈਰੀਲੈਂਡ, ਵਰਜੀਨੀਆ ਬੇਸ਼ੱਕ ਥੋੜਾ ਸਪੇਸ ਹੈ, ਉੱਥੇ ਸੀਮਤ ਗਿਣਤੀ ਹੈ, ਲੇਕਿਨ ਜਿਹੜੇ ਵੀ ਪਹੁੰਚ ਸਕਦੇ ਨੇ ਉਹ ਜ਼ਰੂਰ ਪਾਰਟਿਸਿਪੇਸ਼ਨ ਕਰਨ 11 ਵਜੇ ਤੋਂ 2 ਵਜੇ ਤੱਕ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।